ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 4 ਅਪ੍ਰੈਲ 2017 22 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਟੀਵੀ 84 ਚੈਨਲ ਦੇਖਣਾ ਚਾਹੁੰਦੇ ਹੋ ਤਾਂ ਦੇਖੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੀ, ਜਿਨ੍ਹਾਂ ਨੇ ਸਾਡੀ ਪਿਛਲੀ ਜਿਹੜੀ 4-5 ਦਿਨ ਤੋਂ ਲਗਾਤਾਰਤਾ ਨਾਲ ਅਪੀਲ ਚੱਲ ਰਹੀ ਹੈ ਉਸ ਦੇ ਉੱਤੇ ਹੁੰਗਾਰਾ ਭਰਿਆ। ਪਰ ਅਸੀਂ ਸਮਝਦੇ ਹਾਂ ਵੀ ਜਿਸ ਕਿਸਮ ਦਾ ਸਾਡਾ ਫਾਈਨੈਂਸ਼ੀਅਲ ਚੈਲੰਜ ਹੈ, ਵੱਧ ਤੋਂ ਵੱਧ ਸਾਡੇ ਦਰਸ਼ਕ ਜੇ ਸਾਡੇ ਨਾਲ ਖਲੋਣਗੇ, ਬੇਸ਼ੱਕ ਤੁਸੀਂ ਜੇ ਰੈਗੂਲਰ ਰੈਕਰਿੰਗ ਡੋਨਰ ਨਹੀਂ ਵੀ ਬਣਨਾ ਚਾਹੁੰਦੇ, ਵਨ ਟਾਈਮ ਡੋਨੇਸ਼ਨ ਜਿਹੜੀ ਹੈ ਉਹ ਕਰੋ ਵੱਧ ਤੋਂ ਵੱਧ। ਜੀ, ਫਿਰ ਜਦੋਂ 2-4 ਮਹੀਨੇ ਬਾਅਦ ਤੁਸੀਂ ਕੰਫਰਟੇਬਲ ਸਮਝਦੇ ਹੋ ਫਿਰ ਕਰ ਦੇਣਾ ਦੂਸਰਾ ਪਾਰਟ, ਕਿਉਂਕਿ ਅਸੀਂ ਇਸ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ। ਪਰ ਅਸੀਂ ਇੱਕ ਜਿਵੇਂ ਕੋਈ ਹੋਲ ਦੇ ਵਿੱਚ ਸਟਰਕ ਹੁੰਦਾ ਹੈ ਤੇ ਇਸ ਚੋਂ ਅਸੀਂ ਤਾਂ ਹੀ ਨਿਕਲ ਸਕਾਂਗੇ ਕਿ ਵੀ ਐਟਲੀਸਟ ਜਿਹੜਾ ਸਾਡਾ ਫਾਈਨੈਂਸ਼ੀਅਲ ਬੈਕਲੌਗ ਹੈ ਇੱਕ ਵਾਰ ਉਹ ਕਲੀਅਰ ਹੋਏ, ਤਾਂ ਕਿ ਅਸੀਂ ਨਵੇਂ ਪ੍ਰੋਗਰਾਮ ਇੰਟਰੋਡਿਊਸ ਕਰੀਏ, ਨਵੇਂ ਹੋਰ ਜਿਹੜੇ ਕੁਝ ਸਾਡੇ ਕੋਲ ਬੜੀਆਂ ਅੱਛੀਆਂ ਓਪਰਚੁਨਿਟੀਜ਼ ਆ ਰਹੀਆਂ ਨੇ ਜੀ, ਪਰ ਫਾਈਨੈਂਸ਼ੀਅਲ ਰੈਸਟ੍ਰੇਂਟ ਕਰਕੇ ਸਾਡੇ ਲਈ ਇਵਨ ਐਗਜ਼ਿਸਟਿੰਗ ਸੈਟਅਪ ਨੂੰ ਸਟੈਂਡ ਕਰਨਾ ਔਖਾ ਹੋ ਰਿਹਾ। ਪਰ ਜਿਨ੍ਹਾਂ ਨੇ ਹੁੰਗਾਰਾ ਦਿੱਤਾ ਹੈ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਅਸੀਂ ਜ਼ਿਕਰ ਕੀਤਾ ਸੀ ਕੱਲ੍ਹ ਦੇ ਪ੍ਰੋਗਰਾਮ 'ਚ ਕਿ ਕਿਵੇਂ ਜਦੋਂ ਖਾਲਸਾ ਸਾਜਨਾ ਦਿਵਸ ਔਰ ਸਿੱਖਾਂ ਦੀ ਇੱਕ ਵਿਲੱਖਣ ਸ਼ਖਸੀਅਤ, ਵਿਲੱਖਣ ਹੋਣ ਦੀ ਐਜ਼ ਏ ਨੇਸ਼ਨ ਗੱਲ ਹੁੰਦੀ ਹੈ ਤੇ ਡਾਇਸਪੋਰਾ ਸਿੱਖਾਂ ਨੇ ਕਿਵੇਂ ਮੱਲਾਂ ਮਾਰੀਆਂ ਨੇ। ਅੱਜ ਹੀ ਮੇਰੀ ਕੈਲੀਫੋਰਨੀਆ ਤੋਂ ਇੱਕ ਨੌਜਵਾਨ ਸੰਦੀਪ ਸਿੰਘ, ਜਿਹੜੇ ਕਿ ਕਾਫੀ ਸਰਗਰਮ ਨੇ ਪੰਥਕ ਐਕਟੀਵਿਟੀਜ਼ 'ਚ, ਯੂਬਾ ਸਿਟੀ ਪੈਰੇਡ ਹੋਏ, ਸਟਾਕਟਨ ਦਾ ਨਗਰ ਕੀਰਤਨ ਹੋਏ, ਸਿੱਖ ਯੂਥ ਆਫ ਅਮਰੀਕਾ ਦੇ ਫਲੋਟ ਦੇ ਬਣਾਉਣ ਦੇ ਵਿੱਚ ਔਰ ਐਕਟੀਵਿਟੀ ਪਿੱਛੇ ਟਰਲਕਸ ਵੀ ਉਹਨਾਂ ਨੇ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਸੀ। ਜੀ, ਸੋ ਅੱਜ ਜਦੋਂ ਮੇਰੀ ਉਹਨਾਂ ਨਾਲ ਕਿਸੇ ਹੋਰ ਕੰਟੈਕਸਟ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੀ ਐਤਕੀ ਅਸੀਂ ਹੋਲਾ ਮਹੱਲਾ ਜਿਹੜਾ ਹੈ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੈਲੀਬ੍ਰੇਟ ਕੀਤਾ ਹੈ, ਉਸੇ ਹੀ ਪੁਰਾਣੇ ਜਿਵੇਂ ਅਨੰਦਪੁਰ ਦੀ ਯਾਦ ਹੁੰਦੀ ਹੈ। ਜੀ, ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਇਸ ਗੱਲ ਦੀ ਹੁਣ ਇਹ ਲੋੜ ਹੈ। ਉਹਨਾਂ ਨੇ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਵੱਡੇ ਪੈਮਾਨੇ ਤੇ ਪਲਾਨ ਕਰ ਰਹੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਜਿਵੇਂ ਖਾਲਸਾ ਸਾਜਨਾ ਤੋਂ ਬਾਅਦ ਜੇ ਸਿੱਖਾਂ ਦਾ ਇੱਕੋ ਇੱਕ ਖਾਲਸੇ ਦਾ ਫੈਸਟੀਵਲ ਜਿਹੜਾ 10ਵੇਂ ਪਾਤਸ਼ਾਹ ਨੇ ਐਸਟੈਬਲਿਸ਼ ਕੀਤਾ ਹੈ ਤੇ ਉਹ ਹੋਲਾ ਮਹੱਲਾ ਹੈ, ਜਿਹੜਾ ਕਿ ਸਾਡੀ ਜਿੱਥੇ ਸ਼ਾਨ ਦਾ ਪ੍ਰਤੀਕ ਹੈ, ਸਾਡੇ ਜਿਹੜਾ ਜੰਗਜੂ ਕਰੈਕਟਰ ਨੂੰ ਲਿਆਂਦਾ, ਉੱਥੇ ਇੰਟੈਲੈਕਟ ਵੀ, ਜਿੱਥੇ ਕਵੀ ਦਰਬਾਰ ਹੁੰਦੇ ਸੀ, ਢਾਡੀ ਦਰਬਾਰ ਹੋਣ, ਪੂਰੀ ਇੱਕ ਹਫ਼ਤੇ ਦੀ ਸੈਲੀਬ੍ਰੇਸ਼ਨ ਹੋਏ ਔਰ ਫਾਈਨਲ ਡੇ ਫਿਰ ਜਿਵੇਂ ਮਹੱਲਾ ਨਿਕਲਦਾ ਰੰਗਾਂ ਤੋਂ ਬਿਨਾਂ ਉਹ ਮਹੱਲਾ ਕੱਢਿਆ ਜਾਏ ਔਰ ਉਹ ਇੱਕ ਯੂਨੀਕ ਗੱਲ ਹੋਏਗੀ। ਸੋ ਮੈਂ ਸਮਝਦਾ ਹਾਂ ਵੀ ਉਹ ਆਲਰੇਡੀ ਇਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਨੂੰ ਬੜੇ ਬਿਲਕੁਲ ਉਸੇ ਹੀ ਰੰਗ ਦੇ ਵਿੱਚ, ਔਰ ਉਹਨਾਂ ਨੇ ਕਿਹਾ ਜੀ ਇਸ ਵਾਰ ਜਦੋਂ ਅਸੀਂ ਕੀਤਾ ਤਾਂ ਈਵਨ ਨਿਹੰਗ ਸਿੰਘ ਵੀ ਸਾਡੇ ਨੌਜਵਾਨ ਜਿਹੜੇ ਇੱਥੋਂ ਦੇ ਬਣੇ ਨੇ ਸ਼ਰਦਾਈ ਵੀ ਰਗੜੀ। ਮਤਲਬ ਮੈਂ ਕਿਹਾ ਜੀ ਵਿੱਚ ਪੱਤੇ ਤਾਂ ਨਹੀਂ ਪਾਏ ਹਰੇ? ਕਹਿੰਦੇ ਨਹੀਂ ਜੀ ਨਹੀਂ, ਉਹ ਪੱਤਿਆਂ ਵਾਲਾ ਕੰਮ ਨਹੀਂ, ਸ਼ਰਦਾਈ। ਹਾਂ, ਇਸ ਲਾਈਨ ਦੇ ਉੱਤੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਯੰਗਰ ਜਨਰੇਸ਼ਨ ਦੇ ਵਿੱਚ ਇੱਕ ਟਰਨਿੰਗ ਟੂ ਦਾ ਰੂਟਸ ਦੀ ਗੱਲ ਹੈ। ਔਰ ਖਾਲਸਾ ਸਾਜਨਾ ਦਿਵਸ ਸਾਡੇ ਲਈ ਇਹ ਜਿਹੜੀ 1699 ਈਸਵੀ ਨੂੰ ਜਿਹੜੀ ਮਿਰੈਕਲ ਹੋਈ ਹੈ ਹਿਸਟਰੀ ਆਫ ਹਿਊਮਨ ਕਾਈਂਡ ਦੇ ਵਿੱਚ, ਇਨਸਾਨੀਅਤ ਦੇ ਇਤਿਹਾਸ ਜੀ, ਔਰ ਇਹ ਖਾਲਸੇ ਦਾ ਅਸੀਂ 318 ਸਾਲ ਸਾਜਨਾ ਦਿਵਸ ਤੋਂ ਅੱਜ ਤੱਕ ਦਾ ਸਫ਼ਰ ਪੂਰਾ ਕੀਤਾ ਔਰ ਇਹ ਗੁਰੂ ਦੀ ਕਲਾ ਹੈ, ਗੁਰੂ ਦਾ ਕ੍ਰਿਸ਼ਮਾ ਜੀ ਕਿ ਇਹਦੇ ਬਾਵਜੂਦ ਇਹਨਾਂ 319 ਸਾਲਾਂ ਦੇ ਸਮੇਂ 'ਚ ਜਿਹੜੀਆਂ 4 ਪਾਵਰਫੁਲ ਪਾਤਸ਼ਾਹੀਆਂ ਜਿਹੜੀਆਂ ਸਲਤਨਤਾਂ ਨੇ, ਉਹ ਮੁਗਲ ਸਾਮਰਾਜ ਹੋਏ, ਉਹ ਅਫਗਾਨ ਧਾੜਵੀ ਹੋਣ, ਉਹ ਬ੍ਰਿਟਿਸ਼ ਸਾਮਰਾਜ ਹੋਏ, ਅੱਜ ਹਿੰਦੂਤਵਾ ਦਾ ਸਾਮਰਾਜ ਹੋਏ,
ਇਹਨਾਂ ਚਾਰਾਂ ਨੇ ਹੀ ਆਪਣੇ ਆਪਣੇ ਤਰੀਕੇ ਨਾਲ ਇਹ ਮਿੱਥਿਆ ਐਲਾਨੀ ਹੈ ਕਿ ਵੀ ਅਸੀਂ ਇਸ ਕੌਮ ਦੀ ਜਿਹੜੀ ਹੈ ਉਹ ਜੜ ਕੱਢ ਦੇਣੀ ਹੈ, ਅਸੀਂ ਇਹ ਨਸਲ ਮੁਕਾ ਦੇਣੀ ਹੈ ਔਰ ਇਹਨਾਂ ਨੂੰ ਜਿਹੜਾ ਅਸੀਂ ਬਿਲਕੁਲ ਜਜ਼ਬ ਕਰ ਲੈਣਾ ਸਿਰਾਂ ਦੇ ਮੁੱਲ 18ਵੀਂ ਸਦੀ 'ਚ। ਤੇ 18ਵੀਂ ਸਦੀ ਤਾਂ ਰੁਪਈਆਂ 'ਚ ਹੋਣਗੇ, ਹੁਣ ਜਿਨ੍ਹਾਂ ਨੇ ਮੁੱਲ ਪਾਏ ਉਹਨਾਂ ਨੇ ਲੱਖਾਂ 'ਚ ਪਾਏ, ਕਰੋੜਾਂ 'ਚ ਪਾਏ। 3 ਦਹਾਕੇ ਇਸ ਗੱਲ ਦਾ ਸਬੂਤ ਹੈ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਗਏ ਔਰ ਕਿਵੇਂ ਜਿਹੜੀਆਂ ਨੇ ਹਜ਼ਾਰਾਂ ਬਾਉਂਟੀਜ਼ ਪੁਲਿਸੀਆਂ ਨੇ ਇਨਾਮ ਜਿਹੜੇ ਨੇ ਉਹ ਹਾਸਲ ਕੀਤੇ। ਔਰ ਇਸ ਕਿਸਮ ਦੇ ਕਾਰਨਾਮੇ ਜਿਹੜੇ ਕਾਲੇ ਕਾਰਨਾਮੇ ਸੀ ਉਹਨਾਂ ਨੂੰ ਕਰਨ ਵਾਲਿਆਂ ਨੂੰ ਅੱਜ ਸਰਕਾਰ ਕਿਵੇਂ KP ਗਿੱਲ ਬੁੱਢਾ ਠੇਰਾ ਜਿਹੜਾ ਹੁਣ ਜਿਹੜਾ ਅੱਡੀਆਂ ਰਗੜ ਰਿਹਾ ਉਹਦੀ ਸ਼ਕਲ ਦੱਸਦੀ ਹੈ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ। ਉਹਦੇ ਰਾਹੀਂ ਇੱਕ ਕਿਤਾਬ ਵੀ ਜਿਹੜਾ ਕਿਸੇ ਹੋਰ ਸਾਧਵੀ ਇੱਕ ਲੱਭ ਲਈ ਹੈ ਉਹਨਾਂ ਉਹਦੇ ਨਾਂ ਨਾਲ ਕੋ-ਆਥਰ ਕਰਵਾਈ ਹੈ ਕਿਤਾਬ। ਤੇ ਉਹੀ ਝੂਠ ਜਿਹੜਾ ਕਿ ਜੀ ਅਸੀਂ ਆਹ ਕਰਤਾ ਉਹ ਕਰ ਦਿੱਤਾ। ਸੋ ਇੱਕ ਪਾਸਾ ਉਹ ਹੈ ਜਿਹੜਾ ਕਿ 3 ਸਦੀਆਂ 'ਚ ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਉਸ ਪੀਰੀਅਡ ਦੇ ਵਿੱਚ ਅਸੀਂ ਜੇ ਬੰਦਾ ਸਿੰਘ ਬਹਾਦਰ ਵਰਗੇ ਕਰੈਕਟਰ ਅੱਜ ਸਾਡੇ ਨਾਇਕ ਨੇ, ਤੁਸੀਂ ਉਸ ਵੇਲੇ ਦਾ ਦੇਖ ਲਓ। ਈਵਨ ਯੂਰਪੀਅਨਸ ਨੇ ਵੀ ਟਪਲਾ ਖਾਧਾ ਕਿਉਂਕਿ ਮੁਗਲ ਹਿਸਟੋਰੀਅਨਸ ਦਾ ਪ੍ਰਚਾਰ ਸੀ ਕਿ ਬੰਦਾ ਲਟੇਰਾ ਜੀ, ਬੰਦਾ ਦਾ ਬੈਂਡਿਟ ਜੀ। ਇਹੀ ਹਾਲ ਅਸੀਂ ਅੱਜ ਇਹ ਜਿਨ੍ਹਾਂ ਦੇ ਹੱਥ ਤਾਕਤ ਆਈ ਹੈ ਇਹ ਭਗਤ ਸਿੰਘ ਨੂੰ ਸ਼ਹੀਦ ਕਹਿਣ ਜਾਂ ਕਲੇਮ ਕਰਨ ਕਿ ਆਰੀਆ ਸਮਾਜੀ ਸੀ, ਕਮਿਊਨਿਸਟ ਸੀ, ਦੂਜਾ ਸੀ, ਉਹਨਾਂ ਨੂੰ ਅੰਗਰੇਜ਼ਾਂ ਨੇ ਟੈਰਰਿਸਟ ਹੀ ਬਣਾਇਆ। ਇਹ ਵੀ ਗਾਂਧੀ ਨੇ ਔਰ ਦੂਜਿਆਂ ਨੇ ਜਿਹੜੇ ਕਿ ਬੜੇ ਅਹਿੰਸਾ ਦੇ ਪੁਜਾਰੀ ਬਣੇ ਸੀ ਉਦੋਂ ਵੀ ਕੰਡੈਮ ਕੀਤਾ। ਜੇ ਸ਼ਹੀਦ ਊਧਮ ਸਿੰਘ ਨੇ ਜਾ ਕੇ 21 ਸਾਲ ਬਾਅਦ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਤੇ ਗਾਂਧੀ ਨੇ ਕਿਹਾ ਕਿ ਇਟਸ ਐਨ ਐਕਟ ਆਫ ਅ ਮੈਡਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਹੁਣ ਇਹ ਸਾਰਾ ਅਸੀਂ ਵੇਲੇ ਦੀਆਂ ਹਕੂਮਤਾਂ ਦੇ ਜ਼ੁਲਮ ਵੀ ਸਹਿ ਨੇ ਔਰ ਇਸ ਕਿਸਮ ਦਾ ਪ੍ਰਚਾਰ ਵੀ ਨੈਗੇਟਿਵ ਸਹਿ ਹੈ। ਇਹਦੇ ਬਾਵਜੂਦ ਅਲਾਮਾ ਇਕਬਾਲ ਜਦੋਂ ਕਹਿੰਦੇ ਨੇ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹੈ ਹਮਾਰੀ, ਗੱਲ ਇਹ ਹੈ ਕਿ ਵੀ ਇਹਦੇ ਬਾਵਜੂਦ ਕਈਆਂ ਨੂੰ ਲੱਗਦਾ ਵੀ 30 ਸਾਲ 'ਚ ਕਈ ਥੱਕ ਗਏ ਨੇ ਜੀ, ਖਾਲਿਸਤਾਨ ਕਦੋਂ ਬਣੇਗਾ, ਹੁਣ ਇਹ ਨਹੀਂ ਰਿਹਾ ਉਹ ਨਹੀਂ ਹੈ। ਤੇ ਜਿਸ ਕੌਮ ਨੇ ਇੱਕ ਸਦੀ 1699 ਤੋਂ 1799 ਤੱਕ ਜਦੋਂ ਪੱਕੇ ਤੌਰ ਤੇ ਲਾਹੌਰ ਦੇ ਉੱਤੇ ਕੇਸਰੀ ਪਰਚਮ ਝੂਲਿਆ, ਇੱਕ ਸਦੀ ਘੱਲੂਘਾਰਿਆਂ 'ਚੋਂ ਗੁਜ਼ਾਰ ਕੇ ਵੀ ਇਹ ਫੇਥ ਰੱਖਿਆ ਹੋਏ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੋਈ ਹੈ। ਅਸੀਂ ਘੋੜੇ ਦੇ ਹੰਨੇ ਨਾਲ ਇਹਨੂੰ ਬੰਨਿਆ ਹੋਇਆ, ਘੋੜੇ ਦੀ ਕਾਠੀ ਤੇ ਜਿੱਥੇ ਇੱਕ ਸਿੱਖ ਵੀ ਬੈਠਦਾ ਉੱਥੇ ਉਹ ਪਾਤਸ਼ਾਹੀ ਕਰਦਾ ਕਿਉਂਕਿ ਉਹ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ ਹੈ। ਸੋ ਸੋਵਰਨਿਟੀ, ਬਾਦਸ਼ਾਹਤ ਦਾ ਕਾਨਸੈਪਟ, ਖਾਲਸੇ ਦਾ ਕਾਨਸੈਪਟ ਤੁਹਾਡੇ ਮਨਾਂ ਦੇ ਅੰਦਰ ਹੁੰਦਾ ਹੈ, ਤੁਹਾਡੇ ਰਿਜ਼ੋਲਵ 'ਚ ਹੁੰਦਾ ਹੈ। ਔਰ ਪਾਕਿਸਤਾਨ ਦੇ ਇੱਕ ਬੜੇ ਜਿਹੜੇ ਸਿਆਣੇ ਦਾਨਸ਼ਵਰ ਹੋਏ ਨੇ ਸਿੱਖਾਂ ਦੇ ਵੀ ਉਹ ਦੋਸਤ ਸਨ, ਅਸ਼ਫਾਕ ਸਾਹਿਬ ਜੀ, ਅਸ਼ਫਾਕ ਅਹਿਮਦ, ਔਰ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਵੀ 60ਵੇਂ 70ਵੇਂ 'ਚ ਬੜੇ ਪੋਪੂਲਰ ਡਰਾਮੇ ਉਹ ਲਿਖੇ ਔਰ ਟੂਵਰਡ ਸਪਿਰਿਚੁਅਲਿਟੀ ਵੀ ਉਹਨਾਂ ਦਾ ਝੁਕਾਅ ਸੀ। ਉਹਨਾਂ ਦਾ ਸੰਬੰਧ ਮੁਕਤਸਰ ਸਾਹਿਬ ਨਾਲ ਸੀ। 47 ਦੇ ਵਿੱਚ ਉੱਥੋਂ ਗਏ, ਉਹਨਾਂ ਦੇ ਫਾਦਰ ਵੈਟਰਨਰੀ ਡਾਕਟਰ ਸਨ। ਸੋ ਉਹਨਾਂ ਦੀ ਇੱਕ ਗੱਲਬਾਤ ਮੈਨੂੰ ਸੁਣਨ ਦਾ ਮੌਕਾ ਮਿਲ ਰਿਹਾ ਸੀ ਤਾਂ ਉਹਨਾਂ ਨੇ ਮਾਘੀ ਦਾ ਹਵਾਲਾ ਦਿੱਤਾ ਹੈ ਕਿ ਬਈ ਅਸੀਂ ਭਾਵੇਂ ਸਾਡੀ ਆਬਾਦੀ ਮੁਕਤਸਰ ਦੀ ਉਦੋਂ 47 ਤੋਂ ਪਹਿਲਾਂ 25,000 ਸੀ, ਪਰ ਇੱਕ ਦਿਨ ਸਿੱਖਾਂ ਦਾ ਜਿਹੜਾ ਸੀ ਉਦੋਂ 3 ਲੱਖ 2-3 ਲੱਖ ਸੇ ਇਕੱਠੇ ਹੋ ਜਾਂਦੇ ਸੀ। ਫਿਰ ਉਹਨਾਂ ਨੇ ਸਰਕਸ ਦੀ ਉਹਨਾਂ ਨੇ ਕਿਹਾ ਬੜੀਆਂ ਸਰਕਸ ਵੀ ਲੱਗਦੀਆਂ ਸੀ ਤੇ ਉਹਨਾਂ ਨੇ ਕਿਹਾ ਮੈਂ ਛੋਟਾ ਸੀ ਬੱਚਾ ਤੇ ਮੈਂ ਆਪਣੇ ਅੱਬੂ ਦੇ ਨਾਲ ਗਿਆ ਤੇ ਮੈਂ ਦੇਖਿਆ ਕਿ ਵੀ ਇੱਕ ਹਾਥੀ ਵੱਡਾ ਜਿਹੜਾ ਕਿ ਬੰਨਿਆ ਸੀ ਤੇ ਉਹਦੇ ਮੈਂ ਜਦੋਂ ਨੇੜੇ ਚਲਾ ਗਿਆ ਤੇ ਉਹ ਜਦੋਂ ਖਲੋਤਾ ਤੇ ਮੈਂ ਡਰ ਕੇ ਦੌੜਿਆ ਤੇ ਮੇਰੇ ਅੱਬਾ ਨੇ ਕਿਹਾ ਵੀ ਨਹੀਂ ਨਹੀਂ ਇਹ ਇੱਥੇ ਹੀ ਰਹੇਗਾ, ਇਹ ਨਹੀਂ ਕਿਤੇ ਆਂਦਾ। ਉਹਨੇ ਕਿਹਾ ਜੀ ਇੰਨਾ ਤਗੜਾ ਹੈ, ਇੰਨਾ ਪਾਵਰਫੁਲ ਹੈ ਤੇ ਇਹ ਇਹਦੇ ਨਾਲ ਹੀ ਕਿਉਂ ਹੈ? ਉਹਨੇ ਕਿਹਾ ਵੀ ਨਹੀਂ ਇਹ ਹੁਣ ਨਹੀਂ ਆਏਗਾ। ਉਹਨੇ ਕਿਹਾ ਵੀ ਇਹ ਹਾਥੀ ਜਿਹੜਾ ਹੈ ਇਹ ਬਹੁਤ ਛੋਟਾ ਬੱਚਾ ਸੀ ਜਦੋਂ ਇਹਨੂੰ ਇਹਨਾਂ ਨੇ ਲਿਆਂਦਾ ਹੋਏਗਾ ਸਰਕਸ ਵਾਲਿਆਂ ਨੇ, ਔਰ ਉਦੋਂ ਇਹਨੂੰ ਕੱਲੇ ਦੇ ਨਾਲ ਜਿਹੜਾ 6-8 ਫੁੱਟ ਥੱਲੇ ਡੂੰਘਿਆ ਉਹਦੇ ਨਾਲ ਬੰਨੇ, ਉਦੋਂ ਇਹਨੇ ਬੜਾ ਜ਼ੋਰ ਲਾਇਆ ਹੋਏਗਾ, ਕਈ ਦਿਨ ਲੱਗਾ ਰਿਹਾ ਹੋਏਗਾ ਕਰਨ ਦਾ। ਫਿਰ ਉਹਨੇ ਵਕਤ ਪਾ ਕੇ ਦੇਖ ਲਿਆ ਕਿ ਵੀ ਨਹੀਂ ਮੈਂ ਹਾਰ ਗਿਆ, ਮੈਂ ਨਹੀਂ ਕਰ ਸਕਦਾ। ਹੁਣ ਉਹ ਕਹਿੰਦੇ ਨੇ ਕਿ ਜੀ ਹੁਣ ਇਹਨੂੰ ਲੋੜ ਹੀ ਨਹੀਂ ਹੈ, ਹੁਣ ਇਹ ਇੰਨਾ ਭਾਵੇਂ ਭਾਰਾ ਹੋ ਗਿਆ, ਇੰਨੇ ਟਨ ਹੋ ਗਿਆ, ਲੇਕਿਨ ਇਹ ਹੁਣ ਇੱਥੋਂ ਨਹੀਂ ਹਿਲਦਾ, ਇਹਨੂੰ ਪਤਾ ਵੀ ਮੈਂ ਇਹਨੂੰ ਨਹੀਂ ਹਿਲਾ ਨਹੀਂ ਸਕਦਾ, ਉਹਦੇ ਦਿਮਾਗ 'ਚ ਬਹਿ ਗਿਆ। ਔਰ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰੋਗਰਾਮਿੰਗ ਹੁੰਦੀ ਹੈ ਗੁਲਾਮੀ ਦੀ ਵੀ, ਔਰ ਜਦੋਂ ਤੁਸੀਂ ਹਾਰ ਮੰਨਦੇ ਹੋ ਤੁਹਾਡੇ ਦਿਮਾਗ 'ਚ ਹੁੰਦੀ, ਔਰ ਅਸੀਂ ਜਿਹੜੇ ਮੱਝਾਂ ਗਾਵਾਂ ਨੂੰ ਸੰਗਲ ਦੇ ਨਾਲ ਪਹਿਲਾਂ ਕਿਵੇਂ ਕਹਿੰਦੇ ਜੀ ਸੰਗਲ ਤੁੜਾ ਕੇ ਦੌੜਦੀਆਂ ਮੱਝਾਂ ਗਾਵਾਂ, ਫਿਰ ਤੁਸੀਂ ਲੱਤਾਂ ਨੂੰ ਹੀ ਹੱਥ ਲਾ ਦਿੰਦੇ ਹੋ, ਸੰਗਲ ਨਾ ਵੀ ਬੰਨਿਆ ਹੋਇਆ ਮੱਝ ਉਹਨੂੰ ਹੁੰਦਾ ਕਿ ਵੀ ਮੈਨੂੰ ਬੰਨਿਆ ਹੋਇਆ। ਸੋ ਇਹ ਜਿਹੜੀ ਸਲੇਵਰੀ ਹੈ ਇਹ ਮੈਂਟਲ ਸਟੇਟ ਹੈ ਜਿਹੜਾ ਜਦੋਂ ਅਕਸਰ ਮੈਂ ਇਹ ਸਟੇਟਮੈਂਟ ਦਿੰਦਾ
ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਜੀ ਇੱਕ ਹਾਰਨਾ ਹੁੰਦਾ ਹੈ, ਇੱਕ ਹਾਰ ਮੰਨਣਾ ਹੁੰਦਾ ਹੈ। ਤੁਸੀਂ ਹਾਰਦੇ ਉਦੋਂ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ। ਜਦੋਂ ਤੱਕ ਤੁਸੀਂ ਦਿਮਾਗ ਦੇ ਵਿੱਚ ਕਿਸੇ ਚੀਜ਼ ਨੂੰ ਨਹੀਂ ਮੰਨਿਆ, ਗੁਲਾਮੀ ਤੁਸੀਂ ਨਹੀਂ ਕਬੂਲੀ। ਸੋ ਜਿਹੜਾ ਗੁਰੂ ਨੇ ਖਾਲਸਾ ਕ੍ਰੀਏਟ ਕੀਤਾ, ਇਹ ਉਹ ਖਾਲਸਾ ਸੀ ਜਿਹੜਾ ਬਾਦਸ਼ਾਹ ਜਾਂ ਬਾਗੀ, ਜਿਹਦੀ ਪ੍ਰੋਗਰਾਮਿੰਗ ਹੀ ਇਹ ਸੀ ਕਿ ਵੀ ਜਾਂ ਅਸੀਂ ਸੋਵਰਨ ਹੋਣਾ ਹੈ ਤੇ ਜਾਂ ਇਸ ਸੋਵਰਨਿਟੀ ਦੇ ਲਈ ਲੜਨਾ ਹੈ, ਜਾਂ ਅਸੀਂ ਬਗਾਵਤ ਦੇ ਫਿਰ ਸਾਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਡਾਕੂ, ਲੁਟੇਰੇ, ਲਾਲਸ ਲੋਕ, ਕ੍ਰਿਮੀਨਲ ਟ੍ਰਾਈਬ, ਜੋ ਮਰਜ਼ੀ ਕਹਿਣ, ਸਾਨੂੰ ਇਹ ਪਤਾ ਹੋਏ ਕਿ ਵੀ ਅਸੀਂ ਆਪਣੀ ਮੰਜ਼ਿਲ ਵੱਲ ਜਾਣਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਗੁਰੂ ਦੀ ਕਲਾ ਹੈ। ਦਸ਼ਮੇਸ਼ ਪਿਤਾ ਖਾਲਸੇ ਦੇ ਵਿੱਚ ਵਸਦੇ ਨੇ ਕਿ ਜੇ ਇਹਨਾਂ 3 ਸਦੀਆਂ 'ਚ ਅਸੀਂ ਇੰਨੇ ਪਾਵਰਫੁਲ ਰਜੀਮਸ, ਮੁਗਲਿਆ ਰਾਜ ਦੀ ਜੜ ਪੁੱਟਣ ਦੇ ਵਿੱਚ ਵੱਡਾ ਰੋਲ ਖਾਲਸੇ ਦਾ, ਅਫਗਾਨ ਧਾੜਵੀ ਅੱਜ ਵੀ ਦਰਾਏ ਖੈਬਰ ਤੱਕ ਜਿਹੜਾ ਅੱਜ ਪਾਕਿਸਤਾਨ ਦਾ ਖੈਬਰ ਪਖਤੂਨਵਾ ਹੈ, ਔਰ ਬੇਸ਼ੱਕ ਬਹਾਦਰ ਦੀ ਕਦਰ ਕਰਦਾ ਹੈ। ਪਠਾਣਾ ਨੇ ਹਮੇਸ਼ਾ, ਜਦੋਂ ਈਵਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ, ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ ਨਲੂਆ ਹੋਤੀ ਮਰਦਾਨ ਵੀ ਉਸ ਏਰੀਏ 'ਚ ਹੈ, ਉਹਨਾਂ ਦੇ ਜੀਵਨ ਲਿਖੇ ਨੇ। ਤਾਂ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਲੜਾਈਆਂ ਦੇ ਵਿੱਚ ਹਾਰ ਹੁੰਦੀ ਰਹੀ ਪਠਾਣਾ ਦੀ, ਤੇ ਫਿਰ ਉਹ ਪਸ਼ਤੂ ਦੇ ਵਿੱਚ ਉਹਨਾਂ ਨੇ ਉਹ ਲਿਖਿਆ ਉਹਨਾਂ ਦੇ ਗੀਤ, ਕਿ ਉਹ ਕਹਿੰਦੇ ਸੀ ਕਿ ਰੱਬ ਜਿਹੜਾ ਹੈ ਅੱਲਾ ਹੁਣ ਖਾਲਸੇ ਵੱਲ ਹੈ, ਕਿ ਹੁਣ ਇਹ ਸਾਡੀ ਤਲਵਾਰ 'ਚ ਰੱਬ ਨਹੀਂ ਹੈ, ਖਾਲਸੇ ਦੀ ਤਲਵਾਰ 'ਚ ਹੈ। ਕਿਉਂਕਿ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦਾ ਰਸਤਾ ਚੁਣ ਲੈਂਦੇ ਹੋ, ਇਖਲਾਕ ਦੇ ਤੌਰ ਦੇ ਉੱਤੇ ਤੁਸੀਂ ਜਿਹੜਾ ਉੱਚੇ ਹੁੰਦੇ ਹੋ, ਤੁਹਾਡੇ ਅੰਦਰ ਜਿਹੜਾ ਉਹ ਚਾਹ ਹੁੰਦਾ, ਜਿਹੜਾ ਉਹ ਇਨਸਾਨੀਅਤ ਦੀ ਸੇਵਾ ਦਾ, ਫਿਰ ਖਾਲਕ ਖਲਕ ਮੈਂ ਖਾਲਕ, ਫਿਰ ਰੱਬ ਵੀ ਤੁਹਾਡੇ ਨਾਲ ਜੁੜਦਾ। ਔਰ ਮੈਂ ਸਮਝਦਾ ਵੀ ਇਹ ਅਕਾਲ ਪੁਰਖ ਦੀ ਰਹਿਮਤ ਹੈ ਕਿ ਅਸੀਂ ਇਹਨਾਂ 3 ਸਦੀਆਂ 'ਚ, ਔਰ ਇਹਨਾਂ ਦੇ ਹੱਥ 'ਚ ਵੀ ਬ੍ਰਾਹਮਣਵਾਦੀਆਂ ਨੇ ਜਿਨ੍ਹਾਂ ਨੇ 70 ਸਾਲ 'ਚ ਸਾਡੇ ਕਲਚਰ ਦਾ, ਹਿਸਟਰੀ ਦਾ, ਸਾਡੇ ਦੂਸਰੇ ਰੰਗਾਂ ਦਾ ਕੀ ਸਾਨੂੰ ਕਿਸ ਰੰਗ ਦੇ ਵਿੱਚ ਬੇਰੰਗ ਕਰਕੇ ਰੱਖ ਦਿੱਤਾ ਹੈ। ਲੇਕਿਨ ਇਹਦੇ ਬਾਵਜੂਦ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ, ਇਹ ਛੋਟੀ ਗੱਲ ਨਹੀਂ ਹੈ ਕਿ ਕੈਨੇਡੀਅਨ ਪਾਰਲੀਮੈਂਟ ਦੇ ਉੱਤੇ ਜਿਹੜਾ ਖਾਲਸੇ ਦਾ ਪਰਚਮ ਝੂਲ ਰਿਹਾ। ਔਰ ਜਿਹੜੀ ਗੱਲ ਕੱਲ ਜਿਹੜਾ 5 ਅਪ੍ਰੈਲ ਦਾ ਦਿਨ ਹੈ, ਇੱਕ ਹੋਰ ਮਾਣਮੱਤਾ ਦਿਨ ਅਮਰੀਕਾ ਦੇ ਲਈ ਹੋਏਗਾ। ਅਸੀਂ ਦੇਖਦੇ ਹਾਂ ਕਿ ਕਿਵੇਂ ਲਗਭਗ 3 ਸਾਲ ਪਹਿਲਾਂ ਜਿਹੜਾ ਅਮਰੀਕਨ ਕਾਂਗਰੈਸ਼ਨਲ ਸਿੱਖ ਕਾਕਸ ਹੋਂਦ ਦੇ ਵਿੱਚ ਆਈ, ਇਸ ਵੇਲੇ 50 ਤੋਂ ਜ਼ਿਆਦਾ ਉਹਨਾਂ ਦੇ ਮੈਂਬਰ ਨੇ। ਔਰ ਇਹ ਯਤਨ ਸੀ ਕਿ ਵੀ ਜਿੱਥੇ ਉਹਨਾਂ ਨੇ ਪੂਰਾ ਇੱਕ ਵਕਤ ਦੇ ਉੱਤੇ ਸਮੇਂ ਜਿਹੜਾ ਉਹ ਹੀਅਰਿੰਗਸ ਵੀ ਕਰਵਾਈਆਂ, ਜਦੋਂ ਮੋਦੀ ਆਇਆ ਜਾਂ ਦਸਤਾਰ ਦੇ ਨਾਲ ਆਰਮੀ 'ਚ ਸਰਵ ਕਰਨ ਦੇ ਉੱਤੇ, ਦੂਸਰੇ ਮੁੱਦਿਆਂ ਤੇ, ਕਿ ਵੀ ਖਾਲਸੇ ਦਾ ਜਿਹੜਾ ਇਹ ਸਾਜਨਾ ਦਿਵਸ ਹੈ, ਇਸ ਦੇ ਬਾਰੇ ਹਾਊਸ ਰੈਜ਼ੋਲੂਸ਼ਨ ਹੋਏ ਔਰ ਅਲਟੀਮੇਟਲੀ ਇਸ ਨੂੰ ਐਲਾਨਿਆ ਜਾਏ ਕਿ ਵੀ ਇਹ ਖਾਲਸੇ ਨਾਲ ਸੰਬੰਧਿਤ ਦਿਨ ਔਰ ਇਹਦੀ ਸਪੈਸ਼ਲਿਟੀ ਹੈ। ਔਰ ਇਹਦੇ 'ਚ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਦੋਨੋਂ ਹੀ, ਕਿਉਂਕਿ ਜਦੋਂ ਜਿਹੜੀ ਸਿੱਖ ਕਾਂਗਰੈਸ਼ਨਲ ਕਾਕਸ ਹੈ ਉਹਦੇ 'ਚ ਦੋਨੋਂ ਹੀ ਬਾਈਪਾਰਟੀਸਨ ਨੇ, ਡੈਮੋਕ੍ਰੈਟ ਰਿਪਬਲਿਕਨ ਦੋਨਾਂ ਦੇ ਮੈਂਬਰ ਨੇ। ਔਰ ਫਿਰ ਉਹਨਾਂ ਦੀ ਚੇਅਰ ਕਹਿੰਦੇ ਨੇ, ਚੇਅਰ ਐਂਡ ਕੋ ਚੇਅਰ। ਸੋ ਜਦੋਂ ਇਹ ਹੋਂਦ 'ਚ ਆਈ ਤੇ ਜੂਡੀ ਚੋ ਜਿਹੜੀ ਹੈ ਉਹ ਇਹਦੀ ਹੈੱਡ ਸੀ, ਇੱਕ ਪਾਸੇ ਡੈਮੋਕ੍ਰੈਟਾਂ ਵੱਲੋਂ, ਔਰ ਮਿਸਟਰ ਵਲੈਡੋ ਇਹ ਫਰੈਜ਼ਨੋ ਤੋਂ ਨੇ, ਇਹ ਰਿਪਬਲਿਕਨਸ ਵੱਲੋਂ ਸੀ। ਹੁਣ ਜਿਹੜੇ ਦੋਨੋਂ ਹੈੱਡ ਨੇ ਇਹਦੇ 'ਚ ਮਿਸਟਰ ਗੈਰਮੰਡੀ ਕਾਂਗਰਸਮੈਨ ਹੈ ਯੂਬਾ ਸਿਟੀ ਤੋਂ, ਇਹ ਨਵੇਂ US ਕਾਂਗਰੈਸ਼ਨਲ ਸਿੱਖ ਕਾਕਸ ਦੇ ਹੈੱਡ ਨੇ। ਔਰ ਪੀਟ ਮੇਹਾਨ ਜਿਹੜੇ ਨੇ, ਉਹਨਾਂ ਦਾ ਮੈਂ ਐਗਜ਼ੈਕਟ ਨਾਂ, ਮਿਸਟਰ ਮੀਹਾਨ, ਇਹ ਪੈਨਸਿਲਵੇਨੀਆ ਤੋਂ ਨੇ, ਇਹ ਕੋ ਚੇਅਰ ਨੇ। ਸੋ ਇਹਨਾਂ ਚਾਰਾਂ ਨੇ ਜਿਹੜਾ ਪਿਛਲੇ 10 ਮਾਰਚ ਨੂੰ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਸੀ US ਕਾਂਗਰਸ 'ਚ। ਔਰ ਕੱਲ ਉਹ ਮਾਣਮੱਤਾ ਦਿਨ ਹੋਏਗਾ ਜਦੋਂ ਕਿ ਕਾਂਗਰੈਸ਼ਨਲ ਹਾਲ ਆਫ ਕਾਂਗਰਸ ਦੇ ਵਿੱਚ ਇਸ ਰੈਜ਼ੋਲੂਸ਼ਨ ਨੂੰ ਪੜ੍ਹਿਆ ਜਾਏਗਾ ਕੱਲ ਦੁਪਹਿਰ ਵੇਲੇ। ਹਾਊਸ ਰੈਜ਼ੋਲੂਸ਼ਨ 189 ਹੈ ਔਰ ਇਸ ਦੇ ਵਿੱਚ ਜਿਹੜਾ ਇਸ ਦੀ ਸ਼ਬਦਾਵਲੀ ਹੈ ਰੈਜ਼ੋਲੂਸ਼ਨ, ਇਨ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਮਿਸਟਰ ਗੈਰਮੰਡੀ, ਮੈਂ ਜੇ ਇਹ ਚਾਰੋਂ ਹੀ ਨਾਮ ਹੈ ਦੁਬਾਰਾ ਨਹੀਂ ਲਵਾਂਗਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਬਮਿਟਡ, ਇਹਨਾਂ ਚਾਰਾਂ ਦੇ ਨਾਂ ਦੇ ਕੇ ਸਬਮਿਟਡ ਦਾ ਫੋਲੋਇੰਗ ਰੈਜ਼ੋਲੂਸ਼ਨ which was referred to the Committee on Oversight and Government Reform. Resolution ਕੀ ਹੈ? Recognizing the historic, cultural and religious significance of the festival of Vaisakhi and for other purposes. ਕਿ ਅਸੀਂ ਇਤਿਹਾਸਕ, ਸੱਭਿਆਚਾਰਕ, ਤਹਿਜ਼ੀਬੀ ਔਰ ਧਾਰਮਿਕ ਮਜ਼ਹਬੀ ਅਹਿਮੀਅਤ ਜਿਹੜੀ ਹੈ ਵਿਸਾਖੀ ਦੇ ਦਿਨ ਦੀ, ਔਰ ਇਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ, ਮਾਨਤਾ ਦਿੰਦੇ ਹਾਂ। ਵੇਅਰ ਐਜ਼ ਜਦੋਂ ਵੀ ਇਹ ਰੈਜ਼ੋਲੂਸ਼ਨ ਹੁੰਦੇ ਨੇ, ਵੇਅਰ ਐਜ਼ ਪੰਜਾਬੀ 'ਚ ਅਸੀਂ ਕਹਾਂਗੇ ਜਦੋਂ ਕਿ
ਕਿਉਂਕਿ ਜਦੋਂ ਮੋਰ ਦੈਨ 1 ਪੁਆਇੰਟ ਹੁੰਦੇ ਨੇ ਫਿਰ ਤੁਸੀਂ ਵੇਅਰ ਐਜ਼ ਕਹਿੰਦੇ ਹੋ, ਉਹ ਰੈਕਗਨਾਈਜ਼ ਕਰਨ ਤੋਂ ਬਾਅਦ ਉਹਨੂੰ ਕਿਹਾ ਵੇਅਰ ਐਜ਼, ਕਿਉਂਕਿ ਜਾਂ ਜਦੋਂ ਕਿ ਵਿਸਾਖੀ has been celebrated in the Punjab region of South Asia for centuries and today is also celebrated in communities throughout India, in United States and around the world। ਕਿ ਵਿਸਾਖੀ ਪੰਜਾਬ ਖਿੱਤੇ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ ਸਦੀਆਂ ਤੋਂ ਮਨਾਈ ਜਾਂਦੀ ਹੈ। ਇੱਥੇ ਅਸੀਂ ਪੰਜਾਬ ਭਾਰਤ ਦਾ ਖਿੱਤਾ ਨਹੀਂ ਗਿਆ, ਸਾਊਥ ਏਸ਼ੀਆ ਦਾ, ਕਿ ਵੀ ਤਾਂ ਕਿ ਸਾਡੀ ਇੰਡੀਪੈਂਡੈਂਟ ਹੋਣ ਦੀ ਗੱਲ ਹੈ, ਭਾਵੇਂ ਲੁਕਵੇਂ ਸ਼ਬਦਾਂ 'ਚ ਹੈ, ਕਿ ਵੀ ਉਸ ਖਿੱਤੇ ਦੇ ਵਿੱਚ ਸਦੀਆਂ ਤੋਂ ਮਨਾਈ ਜਾਂਦੀ ਹੈ ਤੇ ਅੱਜ ਵੀ ਬਾਕੀ ਭਾਰਤ ਦੇ ਕਮਿਊਨਿਟੀਜ਼ ਦੇ ਵਿੱਚ ਵੀ ਮਨਾਈ ਜਾਂਦੀ ਹੈ, ਅਮਰੀਕਾ 'ਚ ਵੀ ਔਰ ਸਾਰੇ ਸੰਸਾਰ ਦੇ ਵਿੱਚ ਜੀ। whereas ਵਿਸਾਖੀ is an annual festival celebrating the spring harvest season। ਜਦੋਂ ਕਿ ਵਿਸਾਖੀ ਜਿਹੜਾ ਸਾਲਾਨਾ ਜਿਹੜਾ ਸਪਰਿੰਗ ਜਿਹੜਾ ਬਹਾਰ ਨਾਲ ਜੁੜਿਆ ਹੋਇਆ ਜਿਹੜਾ ਤਿਉਹਾਰ ਹੈ ਸੈਲੀਬ੍ਰੇਟਿੰਗ ਹਾਰਵੈਸਟ, ਕਿ ਇਸ ਦਿਨ ਫਸਲਾਂ ਪੱਕਦੀਆਂ ਨੇ ਔਰ ਉਹਨਾਂ ਦੀ ਕਟਾਈ ਸ਼ੁਰੂ ਹੁੰਦੀ ਹੈ, ਹਾਰਵੈਸਟਿੰਗ ਉਹਨੂੰ ਕਹਿੰਦੇ ਨੇ ਜੀ। whereas ਵਿਸਾਖੀ is of particular significance to the Sikh religion and is one of the most important dates in Sikh history। ਹੁਣ ਇਹ ਹੈ ਸਪੈਸੀਫਿਕ, ਪਹਿਲਾਂ ਜਨਰਲ ਹੈ ਕਿਉਂਕਿ ਵਿਸਾਖੀ ਕੋਈ ਅਸੀਂ ਤਾਂ ਨਹੀਂ ਸ਼ੁਰੂ ਕੀਤੀ, ਸਦੀਆਂ ਤੋਂ ਜਿਹੜੇ 12 ਮਹੀਨੇ ਸੀ, ਚੇਤ ਵਿਸਾਖ ਜੇਠ ਹਾੜ, ਬਾਹਮਣ ਜਿਹੜੇ ਨੇ ਉਹ ਦਾਨ ਲੈਂਦੇ ਸੀ ਉਦਨ ਕਿ ਜੀ ਬੜਾ ਪਵਿੱਤਰ ਦਿਨ ਹੈ। ਸੋ ਇਹਨੂੰ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਜਿਹਨੂੰ ਸਰ ਕਪੂਰ ਸਿੰਘ ਨੇ ਇਸ ਦੇ ਉੱਤੇ ਬੜੀ ਖੂਬਸੂਰਤ ਉਹਨਾਂ ਦਾ ਰਾਈਟ ਅਪ ਹੈ। ਸੋ ਇਹ ਸਿੱਖ ਵਿਸਾਖੀ ਬਣ ਜਾਂਦੀ ਹੈ ਔਰ ਇਹ ਇਹਨੂੰ ਰੈਜ਼ੋਲੂਸ਼ਨ ਪੁਆਇੰਟ ਆਊਟ ਕਰਦਾ ਹੈ। whereas ਵਿਸਾਖੀ is of particular significance to the Sikh religion। ਵਿਸਾਖੀ ਦਾ ਸਿੱਖ ਧਰਮ ਦੇ ਨਾਲ ਖਾਸ ਇਸ ਦਾ ਮਹੱਤਵ ਹੈ and is one of the most important dates in Sikh history। ਤੇ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਅਹਿਮੀਅਤ ਵਾਲੇ ਦਿਨਾਂ ਚੋਂ ਇੱਕ ਹੈ। whereas for Sikhs ਵਿਸਾਖੀ commemorates the creation of the Khalsa, a fellowship of devout Sikhs by Guru Gobind Singh in 1699। ਔਰ ਕਿਉਂ ਜਦੋਂ ਕਿ ਇਸ ਜਿਹੜਾ ਵਿਸਾਖੀ ਹੈ ਸਿੱਖਾਂ ਲਈ ਖਾਲਸੇ ਦੀ ਸਾਜਨਾ ਦੇ ਨਾਲ ਜੁੜੀ ਔਰ ਉਹ ਖਾਲਸਾ ਜਿਹੜਾ ਡਿਵਾਊਟ ਸਿੱਖਾਂ ਦੀ ਫੈਲੋਸ਼ਿਪ ਹੈ, ਬ੍ਰਦਰਹੁੱਡ ਹੈ, ਆਪਸੀ ਸਿਬਲਿੰਗ ਨੇ, ਔਰ ਜਿਹਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਜਿਸ ਖਾਲਸੇ ਨੂੰ ਸਾਜਿਆ। whereas ਵਿਸਾਖੀ celebrates community, prosperity and continued progress in the year ahead। ਜਦੋਂ ਕਿ ਵਿਸਾਖੀ ਜਿਹੜੀ ਹੈ ਇਸ ਦੀ ਸੈਲੀਬ੍ਰੇਸ਼ਨ ਜਿੱਥੇ ਅਸੀਂ ਕਮਿਊਨਿਟੀ, ਆਪਸੀ ਸਦਭਾਵਨਾ, ਭਾਈਚਾਰਕ ਤੌਰ ਦੇ ਉੱਤੇ ਪ੍ਰੋਸਪੈਰਿਟੀ, ਖੁਸ਼ਹਾਲੀ ਔਰ ਕੰਟੀਨਿਊਡ ਪ੍ਰੋਗਰੈਸ ਔਰ ਇਸ ਆਸ ਦੇ ਨਾਲ ਕਿ ਆਉਣ ਵਾਲੇ ਸਾਰੇ ਵਰੇ ਦੇ ਵਿੱਚ ਜਿਹੜੀ ਹੈ ਉਹ ਤਰੱਕੀ ਹੋਏਗੀ, ਇਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। therefore be it resolved that the House of Representatives, ਕਿ ਵੀ ਇਹ ਸਾਰੇ ਨੁਕਤੇ ਔਰ ਅਸੀਂ ਇਹ ਰਿਜ਼ੋਲਵ ਕਰਦੇ ਹਾਂ, ਪ੍ਰਸਤਾਵ ਦਿੰਦੇ ਹਾਂ, ਮਤਾ ਕਰਦੇ ਹਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਸਾਹਮਣੇ। ਨੰਬਰ 1 recognizes the historical, cultural and religious significance of the festival of ਵਿਸਾਖੀ, ਕਿ ਅਸੀਂ ਇਤਿਹਾਸਕ, ਸੱਭਿਆਚਾਰਕ ਔਰ ਧਾਰਮਿਕ ਜਿਹੜਾ ਵਿਸਾਖੀ ਦੀ ਅਹਿਮੀਅਤ ਨੂੰ ਰੈਕਗਨਾਈਜ਼ ਕਰਦੇ ਹਾਂ। recognizes the significance of ਵਿਸਾਖੀ to Sikh communities in the United States and around the world। ਔਰ ਅਸੀਂ ਇਸ ਨੂੰ ਜਿਹੜੀ ਸਿੱਖਾਂ ਦੇ ਲਈ ਵਿਸਾਖੀ ਦੀ ਅਹਿਮੀਅਤ ਹੈ ਕੱਲੀ ਅਮਰੀਕਾ 'ਚ ਨਹੀਂ, ਦੁਨੀਆ ਭਰ ਦੇ ਵਿੱਚ ਉਸ ਨੂੰ ਵੀ ਅਸੀਂ ਮਾਨਤਾ ਦਿੰਦੇ ਹਾਂ। ਨੰਬਰ 3 expresses its respect for all communities that celebrate ਵਿਸਾਖੀ। ਔਰ ਅਸੀਂ ਬਾਕੀ ਵੀ ਉਹਨਾਂ ਸਾਰੀਆਂ ਕਮਿਊਨਿਟੀਜ਼ ਨੂੰ, ਕਿਉਂਕਿ ਬੰਗਲਾਦੇਸ਼ੀ ਵੀ ਨੇ, ਉਹਨਾਂ ਦਾ ਵੀ ਨਵਾਂ ਸਾਲ ਇਸ ਤੋਂ ਸ਼ੁਰੂ ਹੁੰਦਾ ਹੈ, ਬਹੁਤ ਵੱਡੀ ਉਹ ਸੈਲੀਬ੍ਰੇਸ਼ਨ ਕਰਦੇ ਨੇ। ਸਾਡੇ ਇੱਥੇ ਪ੍ਰੈਸ ਬਿਲਡਿੰਗ ਵੀ ਇਹਨਾਂ ਦਿਨਾਂ 'ਚ ਆ ਜਾਣਾ ਉਹਨਾਂ ਨੇ ਚਾਰਜ ਫਿਰ ਆਈ ਥਿੰਕ ਮੰਡੇ ਹਾਂ। ਸੋ ਇਹ ਜਦੋਂ ਉਹਨਾਂ ਨੇ ਆਲ ਕਮਿਊਨਿਟੀਜ਼ ਕਿਹਾ ਕਿ ਵੀ ਇਹ ਉਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਰੈਕਗਨਾਈਜ਼ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ। ਔਰ ਉਸ ਦੇ ਨਾਲ ਹੀ ਕਿਉਂਕਿ ਕੱਲ ਦੁਪਹਿਰ ਇਹ ਤਾਂ ਬੜੀ ਸ਼ਾਰਟ ਸਪੈਲ ਹੋਏਗੀ ਜਦੋਂ ਕਿ ਮੇਜਰ ਚੇਅਰ ਆ ਕੇ ਹਾਲ ਆਫ ਕਾਂਗਰਸ 'ਚ ਪੜ੍ਹਨਗੇ ਤੇ ਸੀ ਸਪੈਨ ਜਿਹੜਾ ਅੰਦਰ ਬਾਕੀ ਪ੍ਰਾਈਵੇਟ ਨਹੀਂ ਅਲਾਉ ਕਰਦੇ ਹੋ, ਉਹਦੀ ਜਿਹੜੀ ਕਲਿੱਪ ਹੈ ਉਹ ਸਾਨੂੰ ਮਿਲ ਜਾਏਗੀ। ਪਰ ਅਸੀਂ ਸਾਡੀ ਟੀਮ ਵੀ ਇਹਨੂੰ ਕਵਰ ਕਰਨ ਲਈ ਇਸ ਫੰਕਸ਼ਨ 'ਚ ਤਾਂ ਨਹੀਂ ਹੋਏਗਾ। ਅਸੀਂ ਬਹੁਤ ਸਾਰੇ ਸਿੱਖ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੀ ਗੈਲਰੀ 'ਚ ਹੋਵਾਂਗੇ ਜਿੱਥੋਂ ਕਿ ਅਸੀਂ ਉਸ ਹਿਸਟੋਰੀਕਲ ਮੂਮੈਂਟ ਨੂੰ ਜਦੋਂ ਕਿ ਰੈਜ਼ੋਲੂਸ਼ਨ ਮੂਵ ਕੀਤਾ ਜਾਏਗਾ ਉਹਨੂੰ ਦੇਖਾਂਗੇ। ਔਰ ਸ਼ਾਮ ਦਾ ਪ੍ਰੋਗਰਾਮ ਜਿਹੜਾ ਹੈ ਉਹ ਟੁਗੈਦਰਨੈਸ ਦੇ ਨਾਲ ਉਸ ਨੂੰ ਆਰਗੇਨਾਈਜ਼ ਕੀਤਾ ਫਰੈਂਡਸ ਆਫ ਦਾ ਅਮਰੀਕਨ ਸਿੱਖ ਕਾਕਸ ਔਰ ਇਨ ਕੰਜੰਕਸ਼ਨ ਵਿਦ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ। ਇਹਨਾਂ ਦੀ ਸੈਲੀਬ੍ਰੇਸ਼ਨ ਹੋਏਗੀ। ਇਹ ਸ਼ਾਮ ਨੂੰ 5 ਤੋਂ 7 ਵਜੇ ਫੰਕਸ਼ਨ ਹੈ।
ਰੇਬਰਨ ਬਿਲਡਿੰਗ ਦੇ ਵਿੱਚ ਰੂਮ ਨੰਬਰ 2253 ਜੀ ਔਰ ਇਸ ਵਾਰ ਦਾ ਜਿਹੜਾ ਇਹਦੇ ਤੇ ਥੀਮ ਹੈ ਇਸ ਫੰਕਸ਼ਨ ਦਾ ਵਿਸਾਖੀ ਵਿਦ ਸਿੱਖਸ ਇਨ ਸਪੋਰਟ। ਹੁਣ ਸਿੱਖਾਂ ਨੇ ਦਲੀਪ ਸਿੰਘ ਸੌਂਦ ਪਹਿਲਾ ਕਾਂਗਰਸਮੈਨ ਸੀ 1950 'ਚ, ਅਸੀਂ ਫੌਜ 'ਚ ਹੈ, ਅਸੀਂ ਵਰਲਡ ਵਾਰ 'ਚ ਕੀਤਾ, ਇਹ ਸਾਰਾ ਬਹੁਤ ਕੁਝ ਪਤਾ ਹੈ। ਪਰ ਅੱਜ ਦੀ ਯੰਗਰ ਜਨਰੇਸ਼ਨ ਦਾ ਕਰੇਜ਼ ਜਿਹੜਾ ਸਪੋਰਟਸ ਲਈ ਉਹ ਜਿਉਂ ਬੈਠੇ ਹੁੰਦੇ ਨੇ, ਔਰ ਕੱਲ ਮੈਨੂੰ ਨਾਂ ਨਹੀਂ ਸੀ ਯਾਦ ਆ ਰਿਹਾ NBA ਔਰ ਕਿੰਨਾ ਕਰੇਜ਼ ਹੈ ਔਰ ਕਿੰਨਿਆਂ ਕੁ ਨੂੰ ਪਤਾ ਹੈ। ਔਰ ਮੈਨੂੰ ਵੀ ਰੀਸੈਂਟਲੀ ਪਤਾ ਲੱਗਾ, ਹਾਲਾਂ ਮੈਂ ਇੱਕ ਅੱਧੀ ਨਿਊਜ਼ ਆਈਟਮ ਦੇਖੀ ਸੀ ਕਿ ਕਿਵੇਂ ਬੱਲੋ ਕੇ ਪਿੰਡ ਦਾ ਇੱਕ ਸਧਾਰਨ ਬੱਚਾ ਸਿੱਖ ਮੁੰਡਾ 7 ਫੁੱਟ 3 ਇੰਚ ਜਿਹਨੂੰ ਉੱਥੋਂ 14 ਸਾਲ ਦੀ ਉਮਰ 'ਚ ਲਿਆਏ ਔਰ ਉਹਨੂੰ NBA ਨੇ ਐਕਸੈਪਟ ਕੀਤਾ। ਜੇ ਉਹ ਖੇਡਿਆ ਤਾਂ ਨਹੀਂ ਹੈ ਹੁਣ, ਪਰ ਉਹਦੀ ਟ੍ਰੇਨਿੰਗ ਇੱਥੇ ਹੋਈ। ਸੋ ਇਹ ਜਿਹੜਾ ਕੱਲ ਦਾ ਉਹਨਾਂ ਦਾ ਸ਼ਾਮ ਦਾ ਹੈ ਉਹ ਵਿਸਾਖੀ ਵਿਦ ਸਿੱਖਸ ਇਨ ਸਪੋਰਟਸ, ਉਹਨਾਂ ਸਪੋਰਟਸਮੈਨ ਨੂੰ, ਔਰ ਉਹਦੇ 'ਚ ਸਤਨਾਮ ਸਿੰਘ ਕੱਲ ਜਿਹੜਾ ਉਹਨੂੰ ਆਨਰ ਕੀਤਾ ਜਾਏਗਾ ਉਸ ਫੰਕਸ਼ਨ ਦੇ ਵਿੱਚ। ਮੈਨੂੰ ਵੀ ਥੱਲੇ ਪੌੜੀ ਲਾ ਕੇ ਵੇਖਣਾ ਪੈਣਾ 7 ਫੁੱਟ 3 ਇੰਚ ਵੱਲ। ਔਰ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਔਰ ਹੋਰ ਵੀ ਅਮਰੀਕਾ 'ਚ ਜਿਵੇਂ ਜਿਨ੍ਹਾਂ ਨੇ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਕਿਹਨਾਂ ਨੇ ਮਾਰ ਕੇ ਮਾਰੇ ਹੋਏ ਨੇ, ਉਹਨਾਂ ਨੂੰ ਆਨਰ ਕੀਤਾ ਜਾਏਗਾ। ਇਹ ਕਿਸੇ ਜ਼ਮਾਨੇ 'ਚ 70ਵੇਂ 'ਚ ਮਹਿੰਦਰ ਸਿੰਘ ਗਿੱਲ ਹਾਫ ਸਟੈਪ ਐਂਡ ਟ੍ਰਿਪਲ ਜੰਪ ਬੜੇ ਏਸ਼ੀਆ ਮੈਡਲ ਲਿਆਂਦੇ ਸੀ, ਉਹ ਤੇ ਸ਼ਾਇਦ ਆਪ ਚਾਈਨਾ 'ਚ ਸਟਕ ਹੋਏ ਨੇ, ਉਹਨਾਂ ਦੇ ਬਿਹਾਫ ਤੇ ਕੋਈ ਅਵਾਰਡ ਲਏਗਾ। ਫਿਰ ਇੱਥੇ ਰਟਗਰਜ਼ ਯੂਨੀਵਰਸਿਟੀ ਦੇ ਵਿੱਚ ਬੀਬੀਆਂ ਨੇ, ਸਿੱਖ ਬੀਬੀ ਹੈ ਜਿਹੜੀ ਕਿ ਹਾਕੀ ਦੇ ਵਿੱਚ ਉਹਨੇ ਆਪਣੀ ਥਾਂ ਬਣਾਈ ਹੈ, ਉਹਨਾਂ ਨੂੰ ਆਨਰ ਕੀਤਾ ਜਾਏਗਾ। ਗੁਰਮੀਤ ਕੌਰ ਗਿੱਲ ਅਮਰੀਕਾ ਦੇ ਵਿੱਚ ਜੰਮੀ ਪਲੀ ਕੁੜੀ ਜਿਹਨੇ ਵਾਲੀਬਾਲ ਦੇ ਵਿੱਚ ਆਪਣੀ ਥਾਂ ਬਣਾਈ ਹੈ, ਉਹਨਾਂ ਨੂੰ ਕੀਤਾ ਜਾਏਗਾ। ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ ਅਮਰੀਕਨ ਸਿੱਖ ਕਾਂਗਰਸ ਵੀ ਨੇ, ਲੇਕਿਨ ਇਹਨਾਂ ਨੇ ਆਪਣੇ ਤੌਰ ਤੇ 13-14 ਸਾਲ ਦੇ ਅਮਰੀਕਾ ਜਾ ਕੇ, ਉਹ ਵੀ 6 ਫੁੱਟ 4 ਇੰਚ ਕੱਦ ਹੈ, 3 ਇੰਚ ਤਾਂ ਹੋਣਾ ਹੈ, ਔਰ ਉਹਨਾਂ ਨੇ ਵੀ ਸ਼ਾਇਦ ਮੈਨੂੰ ਹੁਣ ਯਾਦ ਨਹੀਂ ਹੈ ਵੀ ਕਿਹੜੀ ਸਪੋਰਟ 'ਚ ਉਹਨੇ, ਟੈਨਿਸ ਆਈ ਥਿੰਕ, ਉਹਦੇ 'ਚ ਉਹਨਾਂ ਨੇ ਐਕਸੈਲ ਕੀਤਾ ਹੋਇਆ। ਔਰ ਇਸੇ ਤਰ੍ਹਾਂ 4 ਸਿੱਖ ਬੱਚੇ ਨੇ ਜਿਹੜੇ ਕਿ ਟੈਨਿਸ ਪਲੇਅਰਸ ਨੇ, ਜਿਨ੍ਹਾਂ ਨੂੰ ਆਨਰ ਕੀਤਾ ਜਾਏਗਾ। ਸੋ ਅਸੀਂ ਇਸ ਪ੍ਰੋਗਰਾਮ ਨੂੰ, ਕਿਉਂਕਿ ਅਸੀਂ ਵਾਸ਼ਿੰਗਟਨ ਹੋਣਾ ਕੱਲ 8 ਤੋਂ 9 ਵਾਲੇ ਸਲੋਟ ਦੇ ਵਿੱਚ, ਇਹ ਲਾਈਵ ਜਿਹੜਾ ਹੈ ਉੱਥੋਂ ਅਸੀਂ ਦਿਖਾਵਾਂਗੇ। ਔਰ ਇਸ ਨੂੰ ਜਿਹੜਾ ਸਾਡੇ ਲਈ ਇਹ ਫਖਰ ਦੀ ਗੱਲ ਹੈ ਕਿ ਜਿੱਥੇ ਅਸੀਂ ਖਾਲਸਾ ਸਾਜਨਾ ਦਿਵਸ ਨੂੰ ਆਉਣ ਵਾਲੇ ਦਿਨਾਂ 'ਚ ਹਰ ਪਾਸੇ ਸੈਲੀਬ੍ਰੇਟ ਕੀਤਾ ਜਾਣਾ ਹੈ, ਇਹ ਕਾਂਗਰੈਸ਼ਨਲ ਰੈਜ਼ੋਲੂਸ਼ਨ ਔਰ ਇਸ ਲੈਵਲ ਦੇ ਉੱਤੇ ਪ੍ਰਬੰਧਕਾਂ ਦਾ ਥਾਟ, ਔਰ ਉਹਨੂੰ ਪ੍ਰੋਗਰਾਮ ਨੂੰ ਸ਼ਾਮ ਨੂੰ ਯੂਥ ਹੀ ਹੈਂਡਲ ਕਰੇਗਾ ਕਿ ਵੀ ਅਸੀਂ ਸਿਰਫ, ਔਰ ਇਹ ਕਿੰਨਾ ਇੱਕ ਪਾਸੇ ਭਾਰਤੀ ਹਕੂਮਤ ਔਰ ਉਹਨਾਂ ਦੇ ਦੁਮ ਛੱਲਿਆਂ ਦਾ ਜ਼ੋਰ ਲੱਗਾ ਹੋਇਆ ਕਿ ਸਿੱਖਾਂ ਨੂੰ ਦਹਿਸ਼ਤਗਰਦ ਬਣਾਓ, ਇਹਨਾਂ ਨੂੰ ਕਰੋ। 9/11 ਤੋਂ ਬਾਅਦ ਕੀ ਮਾਹੌਲ ਇੱਥੇ ਬਣਿਆ ਹੈ, ਨਵੇਂ ਚੇਂਜ ਆਫ, ਪਰ ਇਹਦੇ ਬਾਅਦ ਇਹ ਹੈ ਕਿ ਵੀ ਜਦੋਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਅਕਾਲ ਪੁਰਖ ਦੀ ਫੌਜ ਜਿਸ ਨੂੰ 10ਵੇਂ ਪਾਤਸ਼ਾਹ ਨੇ ਜਿੱਥੇ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਇਸ ਖਾਲਸੇ ਨੂੰ, ਔਰ ਮੇਰੇ ਹਮੇਸ਼ਾ ਹੀ ਉਹ ਹਿਸਟਰੀ ਦਾ ਵਾਕਿਆ ਆਉਂਦਾ ਹੈ ਕਿ ਜਦੋਂ ਪਹਿਲੀ ਵਾਰ ਜਦੋਂ ਮਾਤਾ ਜੀ ਸਾਹਿਬ ਕੌਰ ਔਰ ਮਾਤਾ ਸੁੰਦਰੀ ਜਿਹੜੇ ਨੇ ਉਹ ਦੇਖਦੇ ਨੇ ਕਿ ਉਹ ਪੁੱਛਦੇ ਨੇ, ਉਹਨਾਂ ਨੂੰ ਪਤਾ ਹੁਣ ਉਹਨਾਂ ਜ਼ਮਾਨਿਆਂ 'ਚ ਕੋਈ ਖਬਰਾਂ ਤਾਂ ਨਹੀਂ ਸੀ ਵੀ ਅੱਧੇ ਮਿੰਟ 'ਚ WhatsApp ਤੇ ਆ ਗਿਆ ਜਾਂ ਦੂਜੇ ਆਇਆ ਵੀ ਅਨੰਦਪੁਰ ਤੋਂ ਵਿਛੜ ਗਿਆ ਪਰਿਵਾਰ, ਔਰ ਉਹ ਪਹਿਲੀ ਵਾਰ ਜਿਹੜਾ ਉਹ ਆਲਮਗੀਰ ਆ ਕੇ ਮਾਤਾ ਦੀਦਾਰ ਕਰਦੇ ਨੇ ਦੀਵਾਨ ਦਾ 10ਵੇਂ ਪਾਤਸ਼ਾਹ ਤੋਂ, ਦੇਖਦੇ ਨੇ ਕਿ ਭਾਈ ਸਾਹਿਬਜ਼ਾਦੇ ਨਹੀਂ ਨੇ, ਇਹ ਤਾਂ ਦੀਵਾਨ ਦੇ ਵਿੱਚ ਇੱਕ ਪਾਸੇ 5 ਪਿਆਰੇ ਨੇ, ਇੱਕ ਪਾਸੇ 4 ਸਾਹਿਬਜ਼ਾਦੇ ਨੇ, ਤੇ ਉਹ ਪੁੱਛਦੇ ਨੇ ਤੇ ਉਹ ਜਿਹੜਾ 10ਵੇਂ ਪਾਤਸ਼ਾਹ ਦਾ ਜਵਾਬ ਹੈ ਉਸ ਵੇਲੇ ਦੇ, ਉਸ ਅਸੀਂ ਅੱਜ ਤੱਕ ਵੀ ਉਸ ਨੂੰ ਦੁਹਰਾਉਂਦੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਅਸੀਂ ਜਿਹੜਾ ਇਸ ਮੂਵਮੈਂਟ ਨੂੰ ਫਖਰ ਵਾਲੀ ਮੂਵਮੈਂਟ ਸਮਝਦੇ ਹਾਂ ਕੌਮ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।